ਕੈਲੀਫੋਰਨੀਆ ਨੇ ਇੱਕ ਨਵਾਂ ਬਿੱਲ ਜੋ ਕੈਲੀਫੋਰਨੀਆ ਦੀ ਸਟੇਟ ਲੈਜਿਸਲੇਟਰ ਆ ਉਹ ਉਹਨਾਂ ਨੇ ਪਾਸ ਕੀਤਾ ਹੈਗਾ ਜਿਹਦੇ ਵਿੱਚ ਜੋ ਕੁਝ ਕੰਪਨੀਆਂ ਹੈਗੀਆਂ ਆ ਵੱਡੀਆਂ ਕੰਪਨੀਆਂ ਉਹਨਾਂ ਨੂੰ ਆਪਣੀਆਂ EMPLOYEES ਦੀ ਜੋ ਤਨਖਾਹ ਆ ਉਹ ਡਿਸਕਲੋਜ਼ ਕਰਨੀ ਪਊਗੀ। ਸੋ ਬਹੁਤ ਸਾਰੀਆਂ ਕੰਪਨੀ ਦੇ ਵਿੱਚ ਜਿਹੜੇ ਲੋਕ ਕੰਮ ਕਰਦੇ ਆ ਉਹ ਤਨਖਾਹ ਉਹਨਾਂ ਨੂੰ ਪਬਲਿਕਲੀ ਡਿਸਕਲੋਜ਼ ਕਰਨੀ ਪਊਗੀ। ਤੇ ਇਸੇ ਤਰ੍ਹਾਂ ਇੱਕ ਹੋਰ ਬਿੱਲ ਕੈਲੀਫੋਰਨੀਆ ਦਾ ਲੈਜਿਸਲੇਚਰ ਆ ਜਿਨ੍ਹਾਂ ਨੇ ਪਾਸ ਕੀਤਾ ਆ ਉਹ ਬੱਚਿਆਂ ਦੀ ਇੰਟਰਨੈਟ ਸੇਫਟੀ ਦੇ ਲਈ ਹੈਗਾ ਆ। ਕੈਲੀਫੋਰਨੀਆ ਇਜ਼ ਅਪਰੋਪਰੀਏਟ ਡਿਜ਼ਾਈਨ ਕੋਡ ਐਕਟ ਇਹ ਰਿਕੁਆਇਰ ਕਰੂਗਾ ਆਨਲਾਈਨ ਪਲੇਟਫਾਰਮਸ ਟੂ ਪ੍ਰੋਐਕਟਿਵਲੀ ਕੰਸੀਡਰ ਕਿਸ ਤਰ੍ਹਾਂ ਡਿਜ਼ਾਈਨ ਕਰ ਸਕਦੇ ਆ ਤਾਂ ਕਿ ਜੋ ਬੱਚੇ ਆ ਉਹ ਮਾਈਨਰਸ ਜਿਹੜੇ ਆ ਉਹ ਇਸ ਤੋਂ ਬਚੇ ਰਹਿਣ। ਇਹ ਇੱਕ ਬਹੁਤ ਵੱਡੀ ਪ੍ਰੋਬਲਮ ਚੱਲਦੀ ਜਾ ਰਹੀ ਆ। ਪਿਛਲੇ ਦਿਨਾਂ ਦੇ ਵਿੱਚ ਇੰਡੀਆ 'ਚ ਰਾਜਕਰਵੀਰ ਸਿੰਘ ਜੀ ਇੱਕ ਕੰਪਨੀ ਨੇ ਸਰਵੇ ਕੀਤਾ ਸੀ ਤੇ ਕਹਿੰਦੇ ਵੀ 5th ਤਾਂ 6th ਗ੍ਰੇਡ ਦੇ ਬੱਚਿਆਂ ਨੇ ਕਿਹਾ ਵੀ ਅਸੀਂ ਪੋਰਨੋਗ੍ਰਾਫੀ ਦੇਖਦੇ ਹਾਂ ਫੋਨ ਤੇ। ਹੁਣ ਤੁਸੀਂ ਹਿਸਾਬ ਲਾ ਲਓ ਕਿਉਂਕਿ ਪੇਰੈਂਟਸ ਨੂੰ ਬਹੁਤ ਸਾਰਿਆਂ ਨੂੰ ਪਤਾ ਨਹੀਂ ਵੀ ਕਿਸ ਤਰ੍ਹਾਂ ਤੁਸੀਂ ਸਾਈਟਸ ਜਿਹੜੇ ਆ ਬਲੌਕ ਕਰ ਸਕਦੇ ਹੈਗੇ ਆ ਤੇ ਤੇ ਬੱਚੇ ਇਹ ਕੰਮ ਕਰ ਰਹੇ ਹੈਗੇ ਆ। ਬਿਲਕੁਲ ਨਿਆਣੇ ਅੱਜ ਕੱਲ੍ਹ ਦੇ ਜਿਹੜੇ ਅੱਜ ਦੀ ਟੈਕਨੋਲੋਜੀ ਦੇ ਵਾਹ ਵਾਸਤਾ ਜ਼ਿਆਦਾ ਆ। ਆਪਾਂ ਕਈ ਵਾਰੀ ਇਸ ਚੀਜ਼ ਦੇ ਵਿੱਚ ਪਿੱਛੇ ਰਹਿ ਗਏ ਆ। ਉਹ ਬਹੁਤ ਸਾਰੀਆਂ ਐਪਸ ਇੱਦਾਂ ਦੀਆਂ ਹਿਡਨ ਹੁੰਦੀਆਂ ਆ ਤੁਹਾਨੂੰ ਜਿਹੜਾ ਉਹ ਪਤਾ ਨਹੀਂ ਹੁੰਦਾ ਤੇ ਨਿਆਣੇ ਜਿਹੜੇ ਆ ਉਸ ਦੀ ਆੜ ਦੇ ਵਿੱਚ ਉਹ ਕਰਦੇ ਆ। ਤੇ ਪ੍ਰੋਬਲਮ ਕੀ ਹੈ ਇਸ ਦੇ ਵਿੱਚ ਹਰਜੋਤ ਸਿੰਘ ਜੀ? ਇਕੱਲਾ ਪੋਰਨੋਗ੍ਰਾਫਿਕ ਜਾਂ ਇੱਦਾਂ ਦੇ ਅਡਲਟ ਕੰਟੈਂਟ ਨੂੰ ਹੀ ਐਕਸਪੋਜ਼ ਨਹੀਂ ਹੁੰਦੇ। ਬੱਚਿਆਂ ਦਾ ਜਿਹੜਾ ਡਾਟਾ ਆ ਉਹਨਾਂ ਦੀ ਇਨਫੋਰਮੇਸ਼ਨ ਆ ਉਹ ਗਲਤ ਹੱਥਾਂ ਦੇ ਵਿੱਚ ਵੀ ਜਿਹੜੀ ਉਹ ਜਾ ਸਕਦੀ ਆ ਤੇ ਉਸ ਇਨਫੋਰਮੇਸ਼ਨ ਨੂੰ ਵਰਤਦੇ ਹੋਏ ਜਿਹੜੇ ਆ ਵੀ ਉਹਨਾਂ ਦਾ ਇੱਕ ਹਿਸਾਬ ਦੇ ਨਾਲ ਗਲਤ ਫਾਇਦਾ ਜਿਹੜਾ ਉਹ ਚੱਕਿਆ ਜਾ ਸਕਦਾ। ਇਸ ਲਈ ਇਹ ਜਿਹੜਾ ਬਿੱਲ ਆ ਉਹਨਾਂ ਦੀ ਪ੍ਰਾਈਵੇਸੀ ਨੂੰ ਬਚਾਉਣ ਦੀ ਖਾਤਰ ਜਿਹੜਾ ਉਹ ਬਣਾਇਆ ਗਿਆ ਹੈ। ਖਾਸ ਕਰਕੇ ਇਹਨਾਂ ਕੰਪਨੀਆਂ ਨੂੰ ਉਹਨਾਂ ਦੀ ਇਨਫੋਰਮੇਸ਼ਨ ਕਿਸੇ ਦੇ ਨਾਲ ਵੀ ਨਾ ਸ਼ੇਅਰ ਕਰਨ ਦੇ ਲਈ ਤੇ ਹਾਈਐਸਟ ਸੈਟਿੰਗ ਦੇ ਉੱਤੇ ਜਿਹੜੀ ਇਹਨਾਂ ਦੀ ਪ੍ਰਾਈਵੇਸੀ ਆ ਬਾਈ ਡਿਫਾਲਟ ਬੱਚਿਆਂ ਦੀ ਰੱਖਣ ਦੇ ਲਈ ਉਹ ਇਸ ਬਿੱਲ ਦੇ ਤਹਿਤ ਸਿਫਾਰਸ਼ਾਂ ਰੱਖੀਆਂ ਨੇ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਬੀਤੇ ਦਿਨਾਂ ਦੇ ਵਿੱਚ ਓਹਾਇਓ ਤੋਂ ਇੱਕ ਵੀਡੀਓ ਕਾਫੀ ਚਰਚਿਤ ਜਿਹੜੀ ਉਹ ਹੋਈ ਆ। ਓਹਾਇਓ ਦੇ ਵਿੱਚ ਇੱਕ ਕੁੜੀ ਦਾ ਸਾਬਕਾ ਬॉयਫ੍ਰੈਂਡ ਐਕਸ ਬॉयਫ੍ਰੈਂਡ ਆ ਉਸ ਦੇ ਘਰ ਦੇ ਵਿੱਚ ਧੱਕੇ ਦੇ ਨਾਲ ਵੜਨ ਦੀ ਉਸ ਦੀ ਕੋਸ਼ਿਸ਼ ਸੀਗੀ, ਜਿਸ ਦੌਰਾਨ ਉਸ ਕੁੜੀ ਦੇ ਪਿਓ ਦੇ ਦੁਆਰਾ ਜਿੱਦਾਂ ਹੀ ਉਸਨੇ ਦਰਵਾਜ਼ਾ ਤੋੜ ਕੇ ਅੰਦਰ ਵੜਨ ਦੀ ਕੋਸ਼ਿਸ਼ ਕੀਤੀ ਗੋਲੀਆਂ ਜਿਹੜੀਆਂ ਉਹ ਚਲਾ ਦਿੱਤੀਆਂ ਤੇ ਉਸ ਦੀ ਬਾਅਦ ਦੇ ਵਿੱਚ ਉੱਥੇ ਮੌਤ ਹੋ ਗਈ ਆ। ਗ੍ਰੈਂਡ ਜੂਰੀ ਦੇ ਕੋਲ ਜਿਹੜਾ ਉਹ ਮਾਮਲਾ ਗਿਆ ਵੀ ਕੀ ਉਸ ਹੋਮ ਓਨਰ ਜਿਸ ਦਾ ਨਾਮ ਮਿਸ਼ੈਲ ਡਕਰੂ ਆ ਵੀ ਉਸ ਨੂੰ ਇੰਡਾਈਟ ਕਰਨਾ ਚਾਹੀਦਾ ਹੈ ਕਿ ਨਹੀਂ। ਗ੍ਰੈਂਡ ਜੂਰੀ ਨੇ ਸ਼ਰੇਆਮ ਉਸ ਦੀ ਜਿਹੜੀ ਉਹ ਨਾ ਕਰ ਦਿੱਤੀ। 31 ਜੁਲਾਈ ਦੀ ਇਹ ਘਟਨਾ ਆ। ਰਿੰਗ ਜਿਹੜੇ ਕੈਮਰਾ ਹੁੰਦੇ ਆ ਸਿਕਿਉਰਿਟੀ ਕੈਮਰਾਜ਼ ਆ ਉਸ ਦੇ ਵਿੱਚ ਪੂਰਾ ਵਾਕਿਆਤ ਕੈਦ ਹੋ ਗਿਆ ਸੀਗਾ। ਸੋ ਉਸ ਦੀ ਕੁੜੀ ਨੂੰ ਇਹ ਪਹਿਲਾਂ ਜਿਹੜਾ ਉਹ ਡੇਟ ਕਰਦਾ ਹੁੰਦਾ ਸੀ, ਫਿਰ ਕੁਝ ਸਮੇਂ ਬਾਅਦ ਉਹ ਇਹ ਕੈਲੀਫੋਰਨੀਆ ਨੂੰ ਮੂਵ ਹੋ ਗਿਆ ਸੀ। ਜੇਮਸ ਰੋਇਲ 22 ਸਾਲਾਂ ਦਾ ਇਹ ਮੁੰਡਾ ਸੀਗਾ ਜਿਹੜਾ ਧੱਕੇ ਦੇ ਨਾਲ ਇਸ ਕੁੜੀ ਦੇ ਘਰੇ ਵੜਨ ਦੀ ਜਿਹੜੀ ਉਸਨੇ ਕੋਸ਼ਿਸ਼ ਕੀਤੀ ਸੀਗੀ। ਸੋ ਉਸਨੇ ਕਿਹਾ ਵੀ ਪਹਿਲਾਂ ਉਹਨੂੰ ਸਮਝਾਇਆ ਵੀ ਜੇ ਉਹਨੇ ਕੁੜੀ ਨੇ ਤੇਰੇ ਨਾਲ ਗੱਲ ਕਰਨੀ ਹੋਈ ਆਪੇ ਕਰ ਲਊਗੀ, ਪਰ ਉਹ ਟਲਿਆ ਨਹੀਂ ਤੇ ਉਸਨੇ ਸ਼ੋਲਡਰ ਮਾਰ ਮਾਰ ਕੇ ਦਰਵਾਜ਼ਾ ਤੋੜਨ ਦੀ ਜਿਹੜੀ ਉਹ ਕੋਸ਼ਿਸ਼ ਕੀਤੀ। ਤੋੜ ਕੇ ਅੰਦਰ ਜਿੱਦਾਂ ਹੀ ਵੜਨ ਲੱਗਾ ਤਾਂ ਉਸ ਕੁੜੀ ਦੇ ਪੇ ਨੇ ਉਹ ਗੋਲੀਆਂ ਚਲਾ ਦਿੱਤੀਆਂ ਤੇ ਜਿਸ ਤੋਂ ਬਾਅਦ ਦੇ ਵਿੱਚ ਉਹਦੀ ਮੌਤ ਹੋ ਗਈ ਤੇ ਫਿਰ ਉਸ ਤੋਂ ਬਾਅਦ ਚ ਪੁਲਿਸ ਜਿਹੜੀ ਆ ਉਹ ਉੱਥੇ ਆ ਗਈ ਸੀਗੀ। ਸੋ ਇਹ ਜਿਹੜੀ ਘਟਨਾ ਆ ਕੈਮਰੇ 'ਚ ਕੈਦ ਹੋਈ ਸੀਗੀ, ਪਰ ਗ੍ਰੈਂਡ ਜੂਰੀ ਨੇ ਇੰਡਾਈਟ ਜਿਹੜਾ ਆ ਉਸ ਕੁੜੀ ਦੇ ਪਿਓ ਨੂੰ ਨਹੀਂ ਕੀਤਾ ਕਿਉਂਕਿ ਜੇ ਤੁਸੀਂ ਧੱਕੇ ਦੇ ਨਾਲ ਕਿਸੇ ਦੇ ਘਰੇ ਵੜਨ ਦੀ ਕੋਸ਼ਿਸ਼ ਕਰੋਗੇ ਉਹਦੇ ਕਹਿਣ ਦੇ ਬਾਵਜੂਦ ਵੀ ਤਾਂ ਫਿਰ ਉਹਦੇ ਕੋਲ ਰਾਈਟ ਟੂ ਡਿਫੈਂਡ ਜਿਹੜਾ ਆ ਉਹ ਇੱਕ ਚੀਜ਼ ਜਿਹੜੀ ਉਹ ਹੁੰਦੀ ਆ ਜਿਸ ਦੇ ਤਹਿਤ ਹੀ ਲੱਗਦਾ ਵੀ ਜਿਹੜਾ ਜੂਰੀ ਨੇ ਇਸ ਨੂੰ ਇੰਡਾਈਟ ਕਰਨ ਤੋਂ ਨਾ ਕਰ ਦਿੱਤੀ।